तरह मैं सानू वीज़ा मिलता सानू पता किवें मैं आया कि नहीं आया। ये तकड़े होणगे तो आप इकट्ठे हो सकते, कोई गद्दे नहीं। कुछ मैं दसो फर्क ही आ। इन्हों का प्यार हो मेरे मगर मेरी फोटो देखनी है इन्होंने क्यों आए ने फोटो खिचाउंदे फोटो खिचाउंदे देखो चेहरे ते देखो इन्होंने की कहंदे आ कि मेरा चेहरा तो है ही है। तामले तो आ तीफ दा पोता मालक दा आ गया बाबे तीफ दा शफी होंगे तीफ दा पोता पीछे इधर शक बोवे वर्गी हुआ हैं शक बोवे वर्गी हुआ अच्छा मैं कहना तर तर जा
ਵੱਜ ਇੱਧਰ ਰੇੜੀ ਜਾਣਾ ਇਹ ਚਤਾਮਲੇ ਤੋਂ ਚਤਾਮਲੇ 15-16 ਸਾਲ ਦਾ ਬਾਡਾ ਵਾਲਾ ਰੋਪੜ ਸਾਰੇ ਜਾਣਦੇ ਮੈਂ ਦੇਖਿਆ ਰੋਪੜ ਵੀ ਗਿਆ ਮੈਂ ਕੋਈ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਕਰਾਲੀ ਕੰਮ ਪਤਾ ਸਾਡਾ ਕਰਾਲੀ ਮੰਜੇ ਤੇ ਬਹਿ ਜਾ ਇੱਥੇ ਬਾਬਾ ਦੱਸਦਾ ਸਾਰੀਆਂ ਖਬਰਾਂ ਦਊਂਗਾ ਤੁਹਾਨੂੰ ਜਰਨੈਲ ਜੀ ਪਹੁੰਚ ਗਏ ਪਿੰਡ ਤੇ ਕੁਝ ਯਾਦਾਂ ਤੇ ਜੁੜੀਆਂ ਹੋਣੀਆਂ ਨਾ ਪਿੰਡ ਦੇ ਨਾਲ ਜਿਵੇਂ ਆਪਾਂ ਇੰਟਰਵਿਊ 'ਚ ਕੀਤਾ ਸੀ ਨਕਸ਼ੇ ਤਾਂ ਯਾਨੀ ਬਦਲ ਗਏ ਉਹ ਜਗ੍ਹਾ ਰਹੀਆਂ ਨਹੀਂ 75 ਸਾਲ ਹੋ ਗਏ ਸਮਾਂ ਤਾਂ ਪਿੰਡ ਛੋਟਾ ਜਿਹਾ ਸੀਗਾ 80 ਫੁੱਟ ਗੱਡੀਆਂ ਸੀਗੀਆਂ ਜਿਹੜੀਆਂ ਅੱਛੀ ਕੰਪਨੀ ਤੇ 80 ਫੁੱਟ ਗੱਡੀ ਸੀ ਬਾਹਰ ਨਹੀਂ ਸੀ ਸਾਡੇ ਕਰਦੇ ਯਾਰ ਸਰਕਾਰ ਦੇ ਪਰੇਸ਼ਾਨ ਅੱਛਾ ਕੁਛ ਇੱਕ ਜਿਹਦੇ ਘਰ ਇੱਥੇ ਆ ਕੇ ਬੈਠੇ ਹੈ ਕੌਣ ਨੇ ਜਿਨ੍ਹਾਂ ਨਾਲ ਮੇਰਾ ਰਾਬਤਾ ਕਾਇਮ ਹੋਣਾ ਇੱਕ ਤਾਂ ਮੇਰਾ ਬਾਲੂ ਤਾਈ ਦਾ ਬੇਟੇ ਅੱਜ ਉਹ ਨੇ ਪਹਿਲੇ ਰਿਹਾਇਸ਼ ਵਾਲੇ ਜਿਹੜੇ ਉਸ ਵੇਲੇ ਸਾਡੇ ਨਾਲ ਦਸਤਕਾਰ ਸੀਗੇ ਕੋਈ ਤੇਲੀ ਸੀ ਕੋਈ ਜਰਾਹਾ ਸੀ ਕੋਈ ਹੋਰ ਸੀ ਉਹ ਸਾਰੇ ਬਿਰਸੇ ਤੋਂ ਸ਼ਿਫਟ ਕਰਕੇ ਸ਼ਹਿਰਾਂ ਵਿੱਚ ਚਲੇ ਉਹਨਾਂ ਵਿੱਚੋਂ ਤੁਸੀਂ ਨੌ ਕਿਸੇ ਦਾ ਪੁੱਛਣਾ ਨਹੀਂ ਜਿਹੜੇ ਤੁਸੀਂ ਆਪਾਂ ਘਰ ਆਏ ਉਹਨਾਂ ਦੇ ਤੁਹਾਡੇ
ਇਹ ਬਾਲੂ ਤਾਏ ਦੇ ਪੁੱਤੇ ਨੇ। ਅੱਛਾ 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 ਅੱਛਾ। ਇਹਦਾ ਸਾਡਾ ਜਿਹੜਾ ਪਹਿਲਾ ਘਰ ਸੀ ਨਾ ਜਿੱਥੇ ਸਾਡਾ ਮਗਲਾ ਘਰ ਇਹਦੇ ਬਿਲਕੁਲ ਨਾਲ ਲੱਗਦਾ ਸੀ। ਇਹਦੇ ਖਰਾਸ ਲੱਗਿਆ ਹੁੰਦਾ ਸੀ ਆਟਾ ਪੀਣ ਵਾਲਾ। ਉਹ ਪਾਕਿਸਤਾਨ ਜਾਣ ਤੋਂ ਪਹਿਲਾਂ 1947 ਨੂੰ ਇੱਕ ਦਿਨ ਪਹਿਲਾਂ ਅਸੀਂ ਆਟਾ ਪੀ ਕੇ ਲੈ ਗਏ, ਉਹ ਤਾਈ ਦੇ ਕੋਲੋਂ ਦੁੱਧ ਪੀ ਕੇ ਗਏ। ਅੱਛਾ। ਇਹਦੇ ਜਲ ਚੇਤੇ ਵੀ ਨਹੀਂ ਸੀ, ਕੋਈ ਫਰਕ ਹੀ ਨਹੀਂ ਸੀ ਚਾਚੇ ਜੀ। ਅੱਛਾ ਘਰ ਘਰ ਕਿਹੜੇ ਪਾਸੇ ਤੁਹਾਡੇ ਜਿਹੜੀ ਜਦ ਤੁਸੀਂ ਮੇਰੀ ਇੰਟਰਵਿਊ ਲਈ, ਹਾਂਜੀ ਉਹ ਇੰਟਰਵਿਊ ਇਹ ਤਾਂ ਅਨਪੜ੍ਹ ਸੀ ਵਿਚਾਰੇ, ਕੋਈ ਹੈ ਨਹੀਂ ਸੀ। ਉਹ ਬਲਾ ਨੇ ਜਿਹੜਾ ਮੁੰਡਾ 470 ਵਾਲਾ, ਹਾਂਜੀ ਉਹਦੇ ਪੜ੍ਹ ਲਈ। ਉਹਨੇ ਮੈਨੂੰ ਫੋਨ ਤੇ ਰਾਬਤਾ ਕਾਇਮ ਕਰ ਲਿਆ ਵੀ ਬਾਬਾ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਮੰਨਦਾ, ਕਿਹਨੂੰ ਮਿਲਣਾ। ਮੈਂ ਕਿਹਾ ਯਾਰ ਐਂ ਕਰਕੇ ਮੈਂ ਮੇਰੇ ਪਰਿਵਾਰ ਵਿੱਚੋਂ ਬਾਹਰੋਂ ਆਇਆ ਸੀਗਾ, ਉਹਦਾ ਪਰਿਵਾਰ ਇੱਥੇ ਹੈਗਾ, ਤੂੰ ਮੈਨੂੰ ਉਹਨਾਂ ਨੂੰ ਮਿਲਾ। ਹੈ ਜੀ ਉਹ ਤਾਂ ਮੇਰੇ ਨਾਲ ਪੜ੍ਹਦੇ ਰਹੇ ਆ ਮੁੰਡੇ ਉੱਥੇ ਦੇ। ਉਦੋਂ ਹੀ ਉਹਨੇ ਮੋਟਰਸਾਈਕਲ ਚੱਕਿਆ, ਸੂਏ ਦੀ ਵੀ ਵੀਡੀਓ ਬਣਾਈ। ਬਸ ਉਹਦੇ ਪਿੰਡ ਨੂੰ ਜਾ ਰਿਹਾ, ਪਿੰਡ ਨੂੰ ਜਾ ਕੇ ਇਹਨਾਂ ਨੂੰ ਉੱਥੇ ਬੁਲਾ ਕੇ ਇਹਨਾਂ ਨੂੰ ਦੱਸਦਾ ਵੀ ਆਪ ਦਾ ਬਹੁਤ ਤੁਹਾਡਾ ਪਿੰਡ ਵਾਧੂ ਕੇ ਨਾੜੇ ਦਾ। ਉਸ ਤੋਂ ਬਾਅਦ ਰਾਬਤਾ ਦੇ ਰਾਸ਼ਦ ਨੇ ਇਸ ਤਰੀ ਰਾਸ਼ਦ ਦਾ ਜਿਹੜਾ ਮੁੰਡਾ ਡਾਕਟਰ ਆ, ਇਹ ਉਦੋਂ ਪਾਕਿਸਤਾਨ ਚੋਂ ਆਇਆ ਹੋਇਆ ਸੀਗਾ ਜਾਂ ਸਾਡੇ ਇੰਡੀਆ ਚੋਂ ਆਇਆ ਸੀ। ਇਹਨੂੰ ਵੀ ਪਿਆਰ ਸੀ ਉਹ ਤੋਂ ਲਿਆ ਦਿੰਦਾ, ਜਿਵੇਂ ਮੈਨੂੰ ਤੇ ਕੋਈ ਹਾਲ ਆ ਕਿੰਨੀ ਪਬਲਿਕ ਤੁਰੀ ਫਿਰਦੀ ਆ, ਸਾਰੇ ਪਿਆਰ ਕਰਦੇ। ਮੈਂ ਤਾਂ ਪਿਆਰ ਕਰਕੇ ਆਇਆ, ਕੋਈ ਵਿਹਲਾ ਘਰ ਵਿੱਚ। ਮੈਂ ਤਾਂ ਹੈਰਾਨ ਆ। ਅਗਲੀ ਗੱਲ ਛੋਟੀ ਜਿਹੀ ਕਹਿਣੀ ਚਾਹੁੰਦਾ, ਜਿਸ ਤਰ੍ਹਾਂ ਮੈਂ ਸਾਨੂੰ ਵੀਜ਼ਾ ਮਿਲਦਾ, ਸਾਨੂੰ ਪਤਾ ਕਿਵੇਂ ਮੈਂ ਆਇਆ ਕਿਵੇਂ ਨਹੀਂ ਆਇਆ, ਇਸੇ ਤਰ੍ਹਾਂ ਤੁਹਾਡੇ ਨਾਲ ਹੁੰਦੀ ਹੋਊਗੀ। ਹਾਂਜੀ ਇਸੇ ਤਰ੍ਹਾਂ ਹੀ, ਬਲਕਿ ਤੁਹਾਨੂੰ ਫਿਰ ਮਿਲਣਾ, ਸਾਨੂੰ ਤਾਂ ਮਿਲਦਾ ਹੀ ਨਹੀਂਗਾ। ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀ ਆਹ ਪੀੜ੍ਹੀ ਆ ਤੁਹਾਡੀ ਗਾਹਾਂ ਲਈ, ਇਹਨੂੰ ਤਕੜੇ ਕਰੋ, ਪੜਾਓ। ਉਹ ਲੜਨਾ ਨਹੀਂ, ਲੜ ਕੇ ਨਹੀਂ, ਪਿਆਰ ਲੜ ਕੇ ਨਹੀਂ, ਲੜ ਕੇ ਨਹੀਂ। ਜਿਹੜਾ ਤੁਹਾਡਾ ਜਵਾਬ ਦਾ ਨਹਿਰੂ ਹੋਇਆ, ਮਹਾਤਮਾ ਗਾਂਧੀ ਹੋਇਆ, ਆਪਣੇ ਕਾਇਦੇ ਆਜ਼ਮ ਸਾਹਿਬ ਹੋਏ, ਡਰੇ ਥੋੜ੍ਹੇ ਸੀ ਇਹਨਾਂ ਨੂੰ। ਇਹ ਤਕੜੇ ਹੋਣਗੇ ਤਾਂ ਆਪਾਂ ਇਕੱਠੇ ਹੋ ਸਕਦੇ। ਕੋਈ ਗੱਦੇ ਨਹੀਂ, ਕੋਈ ਮੈਨੂੰ ਐਂ ਦੱਸੋ ਫਰਕ ਕੀ ਆ। ਤੇ ਇਹਨਾਂ ਦਾ ਪਿਆਰ ਮੇਰੇ ਮਗਰ, ਮੇਰੀ ਫੋਟੋ ਦੇਖਣੀ ਇਹਨਾਂ ਨੇ ਕਿਉਂ ਆਏ ਨੇ, ਫੋਟੋਆਂ ਖਿਚਾਉਂਦੇ ਆ, ਫੋਟੋ ਖਿਚਾਉਂਦੇ ਆ। ਦੇਖੋ ਚਿਹਰੇ ਤੇ ਦੇਖੋ ਇਹਨਾਂ ਦੇ ਕੀ ਕਹਿੰਦੇ ਆ, ਕਿ ਮੇਰਾ ਚਿਹਰਾ ਤਾਂ ਹੈਗਾ ਹੀ ਆ। ਪਿਆਰ ਦੀ ਉਹ ਸਾਰੀ ਗੱਲ ਵੀ ਇੰਨਾ ਮਾਣ ਸਤਿਕਾਰ ਆ ਜਾਂ ਆਪਣੇ ਦਿਲਾਂ ਦੇ ਵਿੱਚ ਇੱਕ ਦੂਏ ਦੇ। ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਕਿਸੇ ਵੇਲੇ। ਮੈਂ ਦੂਏ ਪਾਸੇ ਨਹੀਂ ਜਾਣਾ ਹੈ, ਬਾਰਡਰਾਂ ਰੱਖਣ ਜੀ ਸਦਕੇ ਰੱਖਣ, ਸਿੱਧੀ ਗੱਲ। ਕੋਈ ਗੱਲ ਨਹੀਂ, ਰਾਜ ਕਰਨ ਆਪੋ ਆਪਣਾ ਕਰਨ, ਲੇਕਿਨ ਪਬਲਿਕ ਨੂੰ ਆਪਾਂ ਨੂੰ ਮਿਲਣ ਤਾਂ ਦੇਣ ਇੱਕ ਦੂਏ ਨਾਲ। ਨਹੀਂ ਮਿਲਣ ਦਿੰਦੇ। ਉੱਥੇ ਤੁਹਾਡੇ ਨਾਲ ਜਿਹਨੇ ਮੈਨੂੰ ਤਿਆਰ ਕੀਤਾ ਵੀਜ਼ਾ ਨੂੰ, ਮੈਂ ਤਾਂ ਬੈਠ ਕੇ ਢਿੱਡਾ ਹੋ ਕੇ ਦਿੱਲੀ ਸਭ ਤੋਂ ਬਹੁਤ ਦੂਰ ਆ, ਇੱਕ ਮੇਰੀ ਉਮਰ ਇਹੀ ਆ। ਉਹਨੇ ਤਿਆਰ ਕਰ ਲਿਆ, ਨਹੀਂ ਜੀ ਆਪਣੀ ਗੱਲ ਉਹਨੂੰ ਵਿਚਾਰੇ ਨੂੰ ਵੀਜ਼ਾ ਨਹੀਂ ਦਿੱਤਾ। ਉੱਥੇ ਗਵਾਂਢ 'ਚ ਮੇਰੇ ਜਿੱਥੇ ਮੈਂ ਜਾਣਾ ਨਾ, ਉਹਨਾਂ ਦੇ ਗਵਾਂਢ 'ਚ ਉਹਦੀ ਭੈਣ ਦਾ ਘਰ ਆ, ਮਾਸੀ ਦੀ ਕੁੜੀ ਦਾ, ਉਹਨੂੰ ਵੀਜ਼ਾ ਨਹੀਂ ਮਿਲਿਆ, ਮੈਨੂੰ ਮੇਰੇ ਦੇ ਉਹ ਤਰਸ ਆ ਗਿਆ ਜਾਂ ਕੋਈ ਆ ਵੀ ਤੁਹਾਡੇ ਕੀ ਲੱਗਦੇ ਆ ਜੀ। ਮੈਂ ਕਿਹਾ ਵੀ ਲੱਗਦੇ ਮੇਰੇ ਕੁਛ ਨਹੀਂ, ਲੇਕਿਨ ਪਿਆਰ ਉੱਥੇ ਆਲੇ ਦੁਆਲੇ ਜਿਹੜੇ ਪਿੰਡ ਨੇ, ਜਦ ਹੁਣ 3-4 ਸਾਲ ਦਾ ਰਾਬਤਾ ਕਾਇਮ ਹੋਇਆ ਆ, ਸਾਰੇ ਪਿੰਡ ਵਾਲੇ ਉਹਦਾ ਫੋਨ ਕਰ ਲਓ ਜੀ, ਕਦੇ ਉਹਦਾ ਫੋਨ ਕਰ ਲਓ, 4 ਦਿਨ ਨਹੀਂ ਕੱਢਦੇ। ਮੇਰੇ ਤੋਂ ਕੀ ਲੈਣਾ ਇਹਨਾਂ ਨੇ, ਪਿਆਰ ਹੀ। ਬੰਦਾ ਤੂੰ ਵੀ ਤਾਂ ਉਧਰ ਹੈ, ਪਿਆਰ ਆ ਆਪਣੇ ਵਿੱਚ, ਬਰਾਡਾ ਤੁਹਾਡਾ। ਹਾਂਜੀ ਇਸ ਕਰਕੇ ਫਿਰ ਸਾਨੂੰ ਆਉਣ ਚੈੱਕ ਕਰਨਾ ਜੀ ਸਰ। ਮੈਂ ਨਹੀਂ ਇਹ ਕਹਿੰਦਾ, ਮੈਂ ਇੱਧਰ ਪੈਸੇ ਦਫਾ ਨਹੀਂ ਜਾਣਾ, ਮੈਂ ਨਹੀਂ ਕਹਿੰਦਾ ਚੋਰਾ ਦਾ ਕੋਈ ਤੋਂ ਬਦਲ ਨਹੀਂ ਚਾਹੀਦੇ। ਜਿਹੜੇ ਸ਼ਰੀਫ ਆਦਮੀ ਆ ਜਾਂ ਕੋਈ ਮਿਲਣਾ ਚਾਹੁੰਦੇ ਉਹਨੂੰ ਤਾਂ ਜਨਮ ਨਹੀਂ ਚਾਹੀਦਾ। ਮੈਂ ਤਾਂ ਇੱਕ ਦੋ ਗੱਲਾਂ ਸੀਗੀਆਂ, ਬਾਕੀ ਹੋਰ ਤੁਸੀਂ ਕੋਈ ਪੁੱਛਣਾ ਤਾਂ। ਅੱਛਾ ਘਰ ਦੀ ਪਛਾਣ ਹੈ ਕਿੱਥੇ ਸੀ? ਸਾਡਾ ਘਰ ਤਾਂ ਉਹ ਜਿਹੜਾ ਸੜਕ ਸੀ ਨਾ, ਮੇਨ ਸੜਕ ਸੀ ਜਿਹੜੀ ਅੰਦਰ ਵੜਦੇ ਆਪਾਂ, ਉਹ ਖੂਹ ਸੀਗਾ ਉੱਥੇ, ਬੜਾ ਚੌਕ ਸੀ ਜਿਹੜਾ ਖੂਹ ਦੇ ਇੱਧਰਲੇ ਪਾਸੇ ਸਾਡਾ ਘਰ ਸੀ। ਸਾਡੇ 4 ਘਰ ਸੀ ਉੱਥੇ, ਖਾਦੇ ਪੋਤੇ ਸਾਹਮਣੇ ਗਿਆਨਸੋ ਬਾਬੇ ਦਾ ਘਰ ਸੀਗਾ, ਇੱਧਰ ਮੇਰੇ ਨਾਲ ਜੇਸੋ ਚਾਚੇ ਦਾ ਘਰ ਸੀਗਾ, ਉੱਧਰਲੇ ਪਾਸੇ ਸਾਡੇ ਤਾਏ ਦਾ ਘਰ ਸੀਗਾ। 4 ਹੱਥੇ ਇਕੱਠੇ ਸੀ ਉਹਦੇ ਗੁਰਦੁਆਰੇ ਹੀ ਸਾਹਮਣੇ। ਚਲੋ ਦੇਖੋ ਹੁਣ ਪਿੰਡ ਸਾਰਾ 4 ਦਿਨ, ਕਿੰਨੇ ਦਿਨ ਰਹਿਣਾ? ਜੀ ਨਹੀਂ ਕਰਦਾ ਜਾਣ ਨੂੰ ਉੱਥੋਂ। ਮੈਂ ਤਾਂ ਨਿਆਣਿਆਂ ਨੂੰ ਵੀ ਇਹੀ ਕਹਿ ਕੇ ਆਇਆ, ਪਾਪਾ ਜੀ ਕਿੱਦਾਂ ਚਿਰ ਆ ਕੇ ਆਉਂਗੇ। ਮੈਂ ਕਿਹਾ ਮੇਰੇ ਕੋਲ ਉੱਥੋਂ ਮੈਂ ਰਿਟਾਇਰ ਹਾਂ, ਮੈਂ ਡਿਊਟੀਆਂ ਡਾਟੀਆਂ ਬੱਚੇ ਦੱਸੂਗਾ ਮੈਂ ਕੀ ਕੀਤਾ ਉੱਥੇ। ਫਿਰ ਬਹੁਤ ਕੁਝ ਕੀਤਾ, ਹੋਰ ਡਿਊਟੀਆਂ 10-5 ਸਾਲ ਪੋਤੇ ਸਾਰਿਆਂ ਨੂੰ ਸੰਭਾਲਿਆ। ਸਾਰਾ ਕੁਝ ਠੀਕ ਹੈ, ਸਭ ਕੁਝ ਠੀਕ ਆ ਬਸ ਸਭ। ਚਲੋ ਜੀ, ਸਾਨੂੰ ਬਹੁਤ ਵਧੀਆ ਲੱਗਦਾ ਵੀ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਵੀਡੀਓ ਦੀ ਵਜ੍ਹਾ ਨਾਲ ਕਿੰਨੇ ਲੋਕ ਇਕੱਠੇ ਹੋ ਕੇ ਮਿਲ ਗਏ। ਸਭ ਤੋਂ ਬੜੀ ਮਿਹਰਬਾਨੀ ਤੁਹਾਡੀ, ਥੋੜੀ ਨਹੀਂ, ਤੁਹਾਨੂੰ ਤਾਂ ਮੈਂ ਸਪੈਸ਼ਲ ਸ਼ਾਬਾਸ਼ ਦਿੰਦਾ। ਤੁਸੀਂ ਇਸੇ ਤਰ੍ਹਾਂ ਹੀ ਚੱਲਦੇ ਰਹੋ। ਇਹ ਇੱਕ ਦਿਨ ਕੰਮ ਮੈਂ ਤਾਂ ਚਲੇ ਜਾਣਾ। ਹੋ ਕਦੋਂ ਮੇਰੀ ਉਮਰ ਕਿੰਨੀ ਆ ਥੋੜੇ, ਕਿਸੇ ਨੂੰ ਨਹੀਂ ਪਤਾ। 15 ਸਾਲ 1975 ਦੇ ਹੋ ਗਏ, 80 90 ਹੋ ਗਈ।
91 ਸਾਲ ਹੋ ਗਿਆ, ਕੱਲ ਮੈਂ ਪੂਰਾ ਹੋਇਆ ਅਕਤੂਬਰ ਦੇ ਵਿੱਚ। 91 ਸਾਲ। ਹਾਂ ਤਾਂ ਸਿਹਤ ਠੀਕ ਹੈ ਜੀ ਮਾਸ਼ਾਅੱਲਾ। ਮੈਨੂੰ ਦੇਖ ਕੇ ਦੱਸੋ। 91 ਸਾਲ ਫੈਸਲਾ ਤੁਸੀਂ ਕਰ ਲਓ ਉਮਰ ਪੈਂਦਾ। 91 ਇਹ ਸਭ ਤੇਰੀਆਂ ਮਿਹਰਬਾਨੀਆਂ ਨੇ। ਹਾਂ ਨਹੀਂ ਤੁਹਾਡੀ ਇਸੇ ਤਰ੍ਹਾਂ ਤੱਕੜੇ ਕਰ ਤੁਹਾਡੀਆਂ ਵੀਡੀਓ ਅਸੀਂ ਦੇਖਦੇ ਹਾਂ, ਰੋਜ਼ ਦਿਖਾਉਂਦੇ ਹਾਂ, ਤੁਸੀਂ ਸਰਕਾਰਪੁਰ ਵਾਲੀ ਦਿਖਾਉਂਦੇ ਹੋ। ਪਬਲਿਕ ਦੇ ਦਿਲਾਂ ਵਿੱਚ ਪਿਆਰ ਹੈ ਤਾਂ ਪਿਆਰ ਕਰਦੇ ਆ। ਜਦ ਦੱਸੋ, ਮੈਂ ਚੈਲੰਜ ਕਰਦਾ, ਤੁਸੀਂ ਮੇਰੀ ਬਾਬਤ ਕਿਸੇ ਕੁਝ ਗਲਤ ਸੋਚ ਸਕਦੇ ਹੋ? ਤੁਹਾਡੇ ਦਿਮਾਗ 'ਚ ਵੀ ਨਹੀਂ ਆ ਸਕਦਾ। ਲਾਲ ਬੱਚਿਆਂ ਤੋਂ ਚੌਂਕ ਚੜਿਆ ਹੋਇਆ ਬਾਬਾ ਹੈ, ਬਾਬਾ ਕਿਹਦਾ ਬਾਬਾ ਹੈ। ਇਸ ਕਰਕੇ ਬਹੁਤ ਥੋੜੀ ਜਿਹੀ ਹਿੰਮਤ ਕਰੋ, ਤਕੜੇ ਹੋਵੋ। ਆਸ਼ੀਰਵਾਦ ਆਦਾ। ਮਿਹਰਬਾਨੀ ਸ਼ੁਕਰੀਆ।